ਸਤਿ ਸ਼੍ਰੀ ਅਕਾਲ, ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਗੱਲਬਾਤ ਕਰਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ ਅਕਾਲੀ ਦਲ ਦੇ ਬਾਰੇ। ਅਕਾਲੀ ਦਲ ਦੇ ਬਾਰੇ ਜਿਹੜੇ ਲੋਕ ਅਕਾਲੀ ਦਲ ਦੀ ਸਿਆਸਤ ਤੋਂ ਦੁਖੀ ਨੇ ਜਾਂ ਕਹਿ ਲਓ ਬਾਦਲ ਪਰਿਵਾਰ ਦੀ ਸਿਆਸਤ ਤੋਂ ਅੱਕੇ ਨੇ, ਉਹਨਾਂ ਦੇ ਲਈ ਇਹ ਰਿਪੋਰਟ ਸੁਣਨ ਵਾਲੀ ਹੈ ਤੇ ਹੋ ਸਕਦਾ ਇਸੇ ਰਿਪੋਰਟ ਦੇ ਵਿੱਚ ਉਹਨਾਂ ਨੂੰ ਕਲਿਊ ਮਿਲ ਜਾਵੇ ਕਿ ਬਾਦਲ ਪਰਿਵਾਰ ਦੀ ਹੁਣ ਅਕਾਲੀ ਦਲ ਤੇ ਅਜ਼ਾਰੇਦਾਰੀ ਨੂੰ ਬਹੁਤ ਵੱਡੇ ਫਤਵੇ ਦੇ ਨਾਲ ਕਹਿ ਲਓ ਜਾਂ ਬਹੁਤ ਵੱਡੀਆਂ ਕੰਸੋਆਂ ਦੇ ਨਾਲ ਇੱਕ ਤਰੀਕੇ ਨਾਲ ਸੰਕੇਤ ਮਿਲੇ ਨੇ ਕਿ ਸ਼ਾਇਦ ਇਹ ਚੀਜ਼ਾਂ ਬਹੁਤਾ ਚਿਰ ਅੱਗੇ ਨਹੀਂ ਚੱਲਣਗੀਆਂ, ਕਿਉਂਕਿ ਅਕਾਲੀ ਦਲ ਦੇ ਕਾਡਰ ਨੇ ਹੁਣ ਐਸੇ ਸੰਕੇਤ ਦਿੱਤੇ ਆ। ਰਿਪੋਰਟਾਂ ਦੇ ਵਿੱਚ ਇਹ ਖੁਲਾਸੇ ਹੋ ਰਹੇ ਆ ਕਿ ਬਾਦਲ ਪਰਿਵਾਰ ਦੀ ਜਿਹੜੀ ਅਜ਼ਾਰੇਦਾਰੀ ਹੈ ਉਹ ਟੁੱਟ ਸਕਦੀ ਹੈ ਤੇ ਜਿਹੜੇ ਲੋਕ ਪੰਥਕ ਸੋਚ ਰੱਖਣ ਵਾਲੇ ਆ, ਜਿਹੜੇ ਲੋਕਾਂ ਨੂੰ ਅਕਾਲੀ ਦਲ ਦੇ ਇਤਿਹਾਸ ਦਾ ਪਤਾ ਹੈ, ਉਹਨਾਂ ਨੂੰ ਪਤਾ ਹੈ ਕਿ ਬਾਦਲ ਪਰਿਵਾਰ ਆ, ਇਸ ਪਰਿਵਾਰ ਨੇ ਇਸ ਅਕਾਲੀ ਦਲ ਦਾ ਹਸ਼ਰ ਕੀ ਕੀਤਾ। ਅਸਲ ਦੇ ਵਿੱਚ ਚਰਚਾ ਤੁਹਾਨੂੰ ਸਾਰੀ ਦੱਸਦੇ ਆ, ਪਰ ਇਹ ਚਰਚਾ ਛਿੜੀ ਕਿੱਥੋਂ ਆ ਉਹਦਾ ਕਾਰਨ ਦੱਸਦੇ ਆ ਤੇ ਇਸੇ ਵਿੱਚ ਹੀ ਗੱਲਬਾਤ ਇਹ ਕਰਾਂਗੇ ਕਿ ਕਿਹੜੇ ਕਾਰਨਾਂ ਕਰਕੇ ਅੱਜ ਅਕਾਲੀ ਦਲ ਜਿਹੜਾ ਵਾ ਉਹ 3 ਸੀਟਾਂ ਤੇ ਸਿਮਟ ਗਿਆ। ਜਿਹੜੇ ਅਕਾਲੀ ਦਲ ਨੇ ਕਦੇ ਇੰਦਰਾ ਗਾਂਧੀ ਦੀ ਐਮਰਜੈਂਸੀ ਨੂੰ ਵੀ ਉਹਦਾ ਜਿਹੜਾ ਹੰਕਾਰੀ ਰੱਥ ਸੀ ਉਹਨੂੰ ਡੱਕ ਲਿਆ ਸੀਗਾ ਦੇਸ਼ ਭਰ ਦੇ ਵਿੱਚੋਂ। ਅਕਾਲੀ ਦਲ ਦਾ ਇਤਿਹਾਸ ਕੋਈ ਛੋਟਾ ਨਹੀਂ ਹੈ, 100 ਸਾਲ ਦਾ ਮਾਣ ਮੱਤਾ ਇਤਿਹਾਸ ਆ ਅਕਾਲੀ ਦਲ ਦਾ। ਪਰ ਬਾਦਲ ਪਰਿਵਾਰ ਦੀ ਅਜ਼ਾਰੇਦਾਰੀ ਤੇ ਬਾਦਲ ਪਰਿਵਾਰ ਦਾ ਗਲਬਾ ਅਕਾਲੀ ਦਲ ਤੋਂ ਟੁੱਟ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ। ਇਹ ਅਸੀਂ ਕਿਉਂ ਕਹਿ ਰਹੇ ਹਾਂ, ਇੱਕ ਰਿਪੋਰਟ ਦੇ ਹਵਾਲੇ ਦੇ ਨਾਲ। ਹੋਇਆ ਕਿ ਵੀ ਅਕਾਲੀ ਦਲ ਦੀ ਜਦੋਂ ਨਮੋਸ਼ੀਜਨਕ ਹਾਰ ਹੋਈ 2022 ਦੇ ਇਲੈਕਸ਼ਨ ਦੇ ਵਿੱਚ, ਔਰ ਇਹ ਹਾਰ ਦੂਜੀ ਹਾਰ ਆ ਸਭ ਤੋਂ ਵੱਡੀ। ਪਿਛਲੀ ਵਾਰੀ 17 ਦੇ ਵਿੱਚ ਅਕਾਲੀ ਦਲ ਨੂੰ ਜਿਹੜਾ ਵਾ ਉਹ ਵਿਰੋਧੀ ਧਿਰ ਦਾ ਰੁਤਬਾ ਵੀ ਨਹੀਂ ਹਾਸਲ ਹੁੰਦਾ ਤੇ ਐਗਤੀ ਅਕਾਲੀ ਦਲ 5 ਸੀਟਾਂ 'ਤੇ ਵੀ ਨਹੀਂ ਜਾਂਦਾ। ਉਹ ਅਕਾਲੀ ਦਲ ਜਿਹਦਾ ਆਪਣਾ ਇਤਿਹਾਸ ਹੈ ਤੇ ਉਹ ਅਕਾਲੀ ਦਲ ਜਿਹਨੂੰ ਸੁਖਬੀਰ ਬਾਦਲ ਕਹਿੰਦਾ ਸੀ ਰਾਜ ਕਰਾਂਗੇ 25 ਸਾਲ, ਅੱਜ 10 ਸਾਲਾਂ ਬਾਅਦ ਅਕਾਲੀ ਦਲ 3 ਸੀਟਾਂ 'ਤੇ ਹੈ। ਲੋਕ ਜਿਹੜੇ ਆ ਉਹ ਵੱਡੇ ਆ, ਹੰਕਾਰ ਨਹੀਂ ਵੱਡਾ, ਕਾਰੋਬਾਰ ਨਹੀਂ ਵੱਡੇ, ਲੋਕਾਂ ਦੇ ਫਤਵੇ ਵੱਡੇ ਹੁੰਦੇ ਆ ਹਮੇਸ਼ਾ। ਔਰ ਜਿਹੜੇ ਲੋਕ ਲੋਕਾਂ ਦੇ ਫਤਵੇ ਨੂੰ ਠੋਕਰ ਮਾਰ ਕੇ ਬਿਜ਼ਨਸਮੈਨ ਬਣ ਜਾਂਦੇ ਆ, ਲੋਕਾਂ ਦੇ ਸਾਸੇ ਲੁੱਟਣ ਲੱਗ ਪੈਂਦੇ ਆ, ਫਿਰ ਲੋਕ ਕੀ ਉਹਨਾਂ ਨੂੰ ਦੱਸਦੇ ਕਿ ਤੁਹਾਡੀ ਅਸਲੀ ਥਾਂ ਕੀ ਹੈ। ਖੈਰ, ਅਕਾਲੀ ਦਲ ਨੇ ਹਾਰ ਦੀ ਸਮੀਖਿਆ ਦੇ ਲਈ ਇੱਕ 16 ਮੈਂਬਰੀ ਕਮੇਟੀ ਬਣਾਈ ਸੀ ਤੇ ਉਸ ਦੇ ਵਿੱਚ ਸਾਰੇ ਹਾਰੇ ਹੋਏ ਲੋਕਾਂ ਦੇ ਨਕਾਰੇ ਹੋਏ ਤੇ ਜਿਹੜੇ ਲੋਕ ਆ ਉਹ ਹਾਰ ਦੀ ਸਮੀਖਿਆ ਕਰ ਰਹੇ ਸੀ। ਹਾਸੋਹੀਣੀ ਗੱਲ ਇਹ ਆ ਵੀ ਇਹ ਜਿਹੜੇ ਹਾਰੇ ਹੋਏ ਨਕਾਰੇ ਹੋਏ ਇਹੀ ਹਾਰ ਦੀ ਸਮੀਖਿਆ ਕਰ ਰਹੇ ਸੀ ਤੇ ਇਹਨਾਂ ਨੇ ਟਿਕਟਾਂ ਦਿੱਤੀਆਂ। ਤੁਸੀਂ ਵੇਖੋ ਕਿ ਸਾਰਾ ਕੁਝ ਹੀ ਆਪ ਕਰਨਾ ਵਾ, ਪਹਿਲਾਂ ਕੰਮ ਕਰਨੇ ਆ, ਫਿਰ ਉਹਨਾਂ ਕੰਮਾਂ ਦੀ ਮਤਲਬ ਜਾਂਚ ਕਰਨੀ। ਜਿਵੇਂ ਚੋਰ ਆਖੇ ਕਿ ਚੋਰੀ ਕੀਤੀ ਕਿਹਨੇ, ਪਹਿਲਾਂ ਆਪੇ ਕਰੇ, ਫਿਰ ਬਾਅਦ ਚ ਵਿੱਚ ਉਹ ਭਾਲ ਕਰੇ ਵੀ ਚੋਰ ਨੂੰ ਲੱਭਦੇ, ਚੋਰ ਕਿੱਥੇ ਆ, ਚੋਰ ਕਿੱਥੇ ਆ, ਇਹ ਦੱਸਦੇ ਤੁਹਾਨੂੰ ਕਿਹਨੇ ਲੱਭਿਆ ਚੋਰ। ਅਕਾਲੀ ਦਲ ਦੇ ਕਾਡਰ ਨੇ ਲੱਭਿਆ ਵਾ। ਜਿਹੜੇ ਹਾਰੇ ਉਹੀ ਹਾਰ ਦੀ ਕਾਰਨਾਂ ਦੀ ਸਮੀਖਿਆ ਕਰ ਰਹੇ ਸੀ। ਕਿੱਡੀ ਹਾਸੋਹੀਣੀ ਗੱਲ ਸੀ। ਫਿਰ ਇੱਕ ਕਮੇਟੀ ਹੋਰ ਬਣਦੀ ਆ, ਉਹ ਕਮੇਟੀ ਜਿਹੜੀ ਹੈ ਉਹ ਲੱਭਦੀ ਹੈ ਕਿ ਭਾਈ ਹੁਣ ਲੱਭੋ ਵੀ ਹਾਰੇ ਕਾਹਤੋਂ ਆਪਾਂ ਅਕਾਲੀ ਦਲ ਵਾਲੇ। ਫਿਰ ਆਖਿਰ ਅਕਾਲੀ ਦਲ ਦੇ ਹਾਰ ਦੇ ਕਾਰਨ ਜਿਹੜੇ ਆ ਉਹ ਹੇਠਲੇ ਕਾਡਰ ਤੋਂ ਆਮ ਲੋਕਾਂ ਤੋਂ ਸੁਣੇ ਤਾਂ ਉਹਨਾਂ ਦੇ ਜਿਹੜੇ ਜਵਾਬ ਸੀਗੇ ਉਹਨਾਂ ਬਾਰੇ ਅੰਦਾਜ਼ਾ ਪਹਿਲਾਂ ਹੈਗਾ ਹੀ ਸੀਗਾ ਕਿ ਬਹੁਤ ਵੱਡੇ ਬਦਲਾਅ ਜਿਹੜੇ ਆ ਲੀਡਰਸ਼ਿਪ ਦੇ ਵਿੱਚ ਕਰਨੇ ਪੈਣਗੇ। ਤੇ ਇੱਕ ਤਾਂ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਬਹੁਤ ਵੱਡੇ ਸਵਾਲ ਉੱਠੇ। ਇੱਕ ਫਿਰ ਲੋਕਾਂ ਨੇ ਜਦੋਂ ਲੋਕਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਅਕਾਲੀ ਦਲ ਦੇ ਵਿੱਚ ਹੋਣਾ ਕੀ ਚਾਹੀਦਾ, ਤਾਂ ਲੋਕਾਂ ਨੇ ਫਿਰ ਸਿਲਸਿਲੇਵਾਰ ਜੋ ਅਕਾਲੀ ਦਲ ਦੇ ਵਿੱਚ ਬਦਲਾਅ ਕਰਨੇ ਪੈਣਗੇ ਉਹਨਾਂ ਨੇ ਫਿਰ ਇੱਕ ਲੰਬੀ ਸਟੋਰੀ ਪਾ ਲਈ ਆ। ਤੇ ਉਹ ਸਟੋਰੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਉੱਪਰਲੀ ਲੀਡਰਸ਼ਿਪ ਨੂੰ ਬਦਲੇ ਬਿਨਾ, ਉੱਪਰਲੀ ਲੀਡਰਸ਼ਿਪ ਕੌਣ ਆ, ਬਾਦਲ ਪਰਿਵਾਰ ਜਾਂ ਉਹਦੇ ਦੁਆਲੇ ਜਿਹੜੇ ਖੁਸ਼ਾਮਦੀਆਂ ਦਾ ਘੇਰਾ ਵਾ ਉਹ ਨੇ। ਉਹ ਕਹਿੰਦੇ ਉਹਨਾਂ ਨੂੰ ਬਦਲੇ ਬਿਨਾ ਅਕਾਲੀ ਦਲ ਸਰਵਾਈਵਲ ਦੇ ਵਿੱਚ ਨਹੀਂ ਆ ਸਕਦਾ। ਇਹ ਆਮ ਲੋਕਾਂ ਦੇ ਤੇ ਅਕਾਲੀ ਦਲ ਦੇ ਹੇਠਲੇ ਕਾਡਰ ਦੇ ਜਿਹੜੇ ਆ ਉਹ ਸਵਾਲ ਸੀਗੇ। ਉਹ ਕਹਿੰਦੇ ਵੀ ਸਭ ਤੋਂ ਪਹਿਲੀ ਗੱਲ, BJP ਨੂੰ ਤੁਸੀਂ ਬਿਨਾਂ ਸ਼ਰਤ ਦੇ ਸਮਰਥਨ ਦਿੱਤਾ ਵਾ। ਉਹ ਤੁਹਾਡੇ ਜਦੋਂ ਤੁਸੀਂ ਸਿਧਾਂਤ ਤੋਂ ਉਖੜਦੇ ਆ ਤਾਂ ਉਹ ਸ਼ੁਰੂਆਤ ਸੀਗੀ। ਇੱਥੇ ਖੜਿਆ ਨਹੀਂ ਬਾਦਲ ਪਰਿਵਾਰ, ਇੱਥੇ ਇੰਨਾ ਹੀ ਨਹੀਂ ਖੜਿਆ। ਉਹ ਫਿਰ ਬਾਅਦ ਦੇ ਵਿੱਚ ਕਹਿੰਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਤੁਸੀਂ ਚੁੱਪ ਵੱਟ ਕੇ, ਪੰਥਕ ਮਸਲਿਆਂ ਤੇ ਤੁਹਾਡੀ ਦੋਹਰੀ ਅਪਰੋਚ ਹੋ ਗਈ। 1997 ਦੇ ਵਿੱਚ ਤੁਸੀਂ ਧਾਰਮਿਕ ਸਿਧਾਂਤ ਛੱਡਿਆ ਵਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਰਹਿੰਦੀ ਖੁੰਦੀ ਕਸਰ ਤੁਸੀਂ ਸੁਮੇਧ ਸੈਣੀ ਨੂੰ ਅੱਗੇ ਲਾ ਕੇ ਕਰਤੀ। ਸੁਮੇਧ ਸੈਣੀ ਕੌਣ ਆ? ਸੁਮੇਧ ਸੈਣੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਮੁਲਤਾਨੀ ਕੇਸ, ਸੈਣੀ ਮੋਟਰਸ। ਸੁਮੇਧ ਸੈਣੀ ਨੂੰ ਸਿੱਖਾਂ ਦੇ ਕਾਤਲਾਂ ਦੇ ਵਜੋਂ ਜਾਣਿਆ ਜਾਂਦਾ ਵਾ। ਉਹ ਕਹਿੰਦੇ ਉਹਨੂੰ ਤੁਸੀਂ ਅੱਗੇ ਲਾਤਾ, ਲੀਡ ਕਰਤੀ, DGP ਬਣਾਤਾ। ਇੱਥੇ ਨਹੀਂ ਰੁਕਿਆ ਬਾਦਲ ਪਰਿਵਾਰ, ਜਿਹੜਾ ਕਾਡਰ ਕਹਿੰਦਾ ਵਾ। ਉਹ ਕਹਿੰਦਾ ਸੁਮੇਧ ਸੈਣੀ ਨੂੰ ਤੁਸੀਂ ਅੱਗੇ ਲਾ ਲਿਆ, ਉਸ ਤੋਂ ਬਾਅਦ ਜਿਹੜਾ ਵਾ ਡੇਰਾ ਸਿਰਸਾ ਦੇ ਨਾਲ ਯਾਰੀ ਪਾਈ ਤੁਸੀਂ ਤੇ ਯਾਰੀ ਪਾ ਕੇ ਉਹਨੂੰ ਝੂਠੀ ਮਾਫੀ ਦਵਾਈ ਤੇ ਜਥੇਦਾਰਾਂ ਨੂੰ ਤਲਬ ਕੀਤਾ ਤੁਸੀਂ। ਇਹ ਤੁਹਾਡੇ ਗੁਨਾਹ ਸੀਗੇ। ਬਾਈਬਲ ਕਲਾਂ ਦੇ ਵਿੱਚ ਤੁਸੀਂ ਗੋਲੀ ਚਲਾਈ ਆ, ਤੁਹਾਡੀ ਸਰਕਾਰ ਦੇ ਵਿੱਚ ਚੱਲੀ ਆ। ਉਹ ਕਹਿੰਦੇ ਇਹ ਅਕਾਲੀ ਦਲ ਦਾ ਗੁਨਾਹ ਸੀ, ਉੱਪਰਲੀ ਲੀਡਰਸ਼ਿਪ ਦਾ ਗੁਨਾਹ ਸੀਗਾ। ਇਸ ਤੋਂ ਇਲਾਵਾ ਡੇਰਾ ਮੁਖੀ ਨਾਲ ਯਾਰੀ ਤੇ ਮਾਫੀ, ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਾ ਦੇਣਾ ਤੇ ਆਲਮ ਸੈਨਾ ਵਾਲੇ ਇਜ਼ਹਾਰ ਆਲਮ ਨੂੰ ਅਹੁਦੇ ਹੀ ਨਹੀਂ
ਟਿਕਟਾਂ ਵੀ ਦੇਣੀਆਂ, ਅੱਗੇ ਲਾਉਣਾ ਦਰਬਾਰਾ ਸਿੰਘ ਗੁਰੂ ਵਰਗੇ ਲੋਕਾਂ ਨੂੰ, ਹੋਰ ਬਥੇਰੇ ਪਰਿਵਾਰ ਜਿਹੜੇ ਸਿੱਖ ਹਲਕਿਆਂ ਦੇ ਵਿੱਚ ਜਿਨ੍ਹਾਂ ਦਾ ਕੋਈ ਸਤਿਕਾਰ ਨਹੀਂ, ਉਹਨਾਂ ਨੂੰ ਮੂਹਰੇ ਲਿਆਂਦਾ ਗਿਆ ਅਕਾਲੀ ਦਲ ਦੇ ਵਿੱਚ। ਉਸ ਤੋਂ ਬਾਅਦ ਰਹਿੰਦੀ ਖੁੰਦੀ ਕਸਰ ਜਿਹੜੀ ਸੀ ਉਹ ਇਹ ਸੀ ਵੀ ਜਦੋਂ ਇਹਨਾਂ ਵਰਗੇ ਲੋਕ ਅਕਾਲੀ ਦਲ ਦੇ ਵਿੱਚ ਹਾਵੀ ਹੋ ਗਏ, ਡੀਜੀਪੀ ਬਣ ਗਿਆ ਸਮੇਤ ਸੈਣੀ, ਬਾਈਬਲ ਕਲਾਂ ਦੇ ਵਿੱਚ ਗੋਲੀ ਚੱਲ ਗਈ, ਅਕਾਲੀ ਦਲ ਦੀ ਸਰਕਾਰ ਸੀ। ਉਹ ਕਹਿੰਦੇ ਫਿਰ ਲੋਕ ਕੀ ਕਰਦੇ, ਸਿਰਾ ਤਾਂ ਹੋਇਆ ਪਿਆ ਸੀ ਤੁਹਾਡੇ ਵੱਲੋਂ ਜੋ ਤੁਸੀਂ ਕਰਤੂਤਾਂ ਕੀਤੀਆਂ ਪਿਛਲੇ 97 ਤੋਂ ਲੈ ਕੇ ਤੇ 17 ਤੱਕ। ਰਹਿੰਦੀ ਖੁੰਦੀ ਕਸਰ ਤੁਸੀਂ ਉਹਨਾਂ ਲੋਕਾਂ ਨੂੰ ਪਾਵਰਾਂ ਦੇ ਕੇ ਕੱਢਤੀ ਆ ਜਿਹੜੇ ਲੋਕ ਸਿੱਖਾਂ ਦੇ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਨੁਕਸਾਨ ਦੇ ਜ਼ਿੰਮੇਵਾਰ ਸੀਗੇ। ਤਾਂ ਇਹ ਜਦੋਂ ਰਿਪੋਰਟਾਂ ਹੇਠਲੇ ਕਾਡਰ ਤੋਂ ਲਈਆਂ ਗਈਆਂ, ਜੋ ਉਹਨਾਂ ਦੇ ਰਿਵਿਊ ਲਏ ਗਏ, ਤਾਂ ਇਹ ਬੜੇ ਅਕਾਲੀ ਦਲ ਦੇ ਲਈ ਇੱਕ ਸ਼ੀਸ਼ਾ ਸੀਗੇ, ਉਹਨਾਂ ਨੂੰ ਸ਼ੀਸ਼ਾ ਦਿਖਾਉਣ ਵਾਲਾ ਕੰਮ ਕੀਤਾ ਇਹਨਾਂ ਨੇ। ਤੇ ਬਾਦਲ ਪਰਿਵਾਰ ਉਹ ਕਹਿੰਦੇ ਵੀ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਆ, ਕਿਉਂਕਿ ਪਾਰਟੀ ਦੀ ਤੇ ਸਰਕਾਰ ਦੀ ਲੀਡ ਜਿਹੜੀ ਇਹਨਾਂ 97 ਤੋਂ ਲੈ ਕੇ 17 ਤੱਕ ਜਾਂ 22 ਤੱਕ 25 ਸਾਲ ਤੋਂ ਬਾਦਲ ਪਰਿਵਾਰ ਦੇ ਕੋਲ ਆ। ਲੋਕ ਕਹਿੰਦੇ ਵੀ ਟੌੜਾ ਗਰੁੱਪ ਦਾ ਅੰਤ ਕਿਵੇਂ ਹੋਇਆ, ਹੋਰ ਗਰੁੱਪ ਜਿਹੜੇ ਵਿਸਲ ਬਲੋਅਰ ਸੀਗੇ ਅਕਾਲੀ ਦਲ ਨੂੰ ਥਿੜਕਣ ਤੋਂ ਰੋਕਦੇ ਸੀਗੇ, ਉਹ ਲਾਂਭੇ ਕਿਵੇਂ ਹੋ ਗਏ ਅਕਾਲੀ ਦਲ ਦੇ ਵਿੱਚੋਂ, ਇਹ ਭੇਤ ਭਰੀਆਂ ਗੱਲਾਂ ਨੇ। ਉਸ ਤੋਂ ਬਾਅਦ ਲੋਕ ਕਹਿੰਦੇ ਵੀ 2007 ਤੋਂ 17 ਤੱਕ ਕੀ ਤੁਹਾਡੇ ਮਾਈਨਿੰਗ ਦੇ ਦੋਸ਼ ਨਹੀਂ ਲੱਗੇ ਅਕਾਲੀ ਦਲ ਦੇ ਬੰਦਿਆਂ ਤੇ, ਕੀ ਤੁਹਾਡੇ ਤੇ ਟਰਾਂਸਪੋਰਟਾਂ ਤੇ ਕਬਜ਼ੇ ਦੇ ਦੋਸ਼ ਨਹੀਂ ਲੱਗੇ, ਕੀ ਤੁਹਾਡੇ ਤੇ ਹੋਟਲ ਵੱਡੇ ਵੱਡੇ ਕਾਰੋਬਾਰ ਖੜੇ ਕਰਨ ਦੇ ਦੋਸ਼ ਨਹੀਂ ਲੱਗੇ, ਕੀ ਤੁਹਾਡੇ ਤੇ ਜਿਹੜਾ ਵਾ ਮਾਈਨਿੰਗ ਕਰਨ ਦੇ ਦੋਸ਼ ਨਹੀਂ ਲੱਗੇ, ਨਸ਼ੇ ਦੇ ਦੋਸ਼ ਲੱਗੇ, ਨਸ਼ੇ ਦਾ ਪ੍ਰਕੋਪ ਕਿੰਨਾ ਵਧਿਆ, ਕਿਸਾਨ ਖੁਦਕੁਸ਼ੀਆਂ ਦੇ ਵਿੱਚ ਇੱਕ ਵਾਰੀ ਪੰਜਾਬ ਪਹਿਲੇ ਨੰਬਰ ਤੇ ਆ ਗਿਆ ਸੀਗਾ। ਉਹ ਕਹਿੰਦੇ ਇੰਨਾ ਕੁਛ ਹੋ ਗਿਆ ਤੇ ਤੁਸੀਂ ਹਾਲੇ ਵੀ ਪੁੱਛਦੇ ਹੋ ਵੀ ਹਾਰ ਦੇ ਕਾਰਨ ਕੀ ਆ। ਤੁਹਾਡੇ ਹੀ ਰਾਜ ਦੇ ਵਿੱਚ ਬੇਰੁਜ਼ਗਾਰਾਂ, ਕਿਰਤੀਆਂ, ਮਜ਼ਦੂਰਾਂ ਦੀ ਕਿੰਨੀ ਕੁੱਟਮਾਰ ਹੋਈ ਆ, ਤੇ ਤੁਸੀਂ ਝੇਡਾਂ ਕਰਦੇ ਹੁੰਦੇ ਸੀਗੇ ਵੀ ਜਿਹੜੇ ਵਿਹਲੜ ਲੋਕ ਆ ਉਹ ਧਰਨੇ ਲਾਉਂਦੇ ਆ। ਅੱਜ ਤੁਸੀਂ ਆਪ ਰੋਡ ਤੇ ਆ ਗਏ, ਇਹ ਤੁਹਾਨੂੰ ਲੋਕਾਂ ਨੇ ਹੈਸੀਅਤ ਦਿਖਾਈ ਆ। ਤੇ ਇਸ ਤੋਂ ਵੀ ਇਲਾਵਾ ਉਹ ਕਹਿੰਦੇ ਵੀ ਜਿਹੜੀ ਤੁਸੀਂ ਟੀਚਰਾਂ ਕਰਦੇ ਸੀਗੇ ਵੀ ਜਿਹੜੇ ਲੋਕ ਘਰੋਂ ਵਿਹਲੇ ਧਰਨੇ ਤੇ ਆ ਜਾਂਦੇ ਆ, ਹੁਣ ਤੁਹਾਨੂੰ ਆਪ ਧਰਨੇ ਲਾਉਣੇ ਪੈ ਜਾਂਦੇ ਆ। ਤੇ ਕਿਸਾਨੀ ਅੰਦੋਲਨ ਵੇਲੇ ਤੁਹਾਡਾ ਸਪਸ਼ਟ ਸਟੈਂਡ, ਬਾਅਦ ਦੇ ਵਿੱਚ ਤੁਸੀਂ ਕਹਿਤਾ ਕਿ ਜੀ ਅਸੀਂ ਤਾਂ ਛੱਡਤਾ ਪਾਰਟੀ, ਉਹ ਤੁਹਾਡੀ ਮਜਬੂਰੀ ਸੀ। ਧਾਰਾ 370 ਟੁੱਟੀ, ਅਕਾਲੀ ਦਲ ਕਿੱਥੇ? ਜਿਹੜਾ ਅਕਾਲੀ ਦਲ ਰਾਜਾਂ ਦੇ ਅਧਿਕਾਰਾਂ ਦੀ ਗੱਲ ਕਰਦਾ ਸੀ, ਉਹ ਅਕਾਲੀ ਦਲ ਅਖੰਡ ਭਾਰਤ ਵੱਲ ਹੋ ਗਿਆ। ਉਹ ਅਕਾਲੀ ਦਲ ਫੈਡਰਲਿਜ਼ਮ ਦੀ ਜਿਹੜੀ ਸੰਘੀ ਕੁੱਟੀ ਜਾ ਰਹੀ ਸੀ ਉਹਦੇ 'ਚ ਬਰਾਬਰ ਦਾ ਸ਼ਰੀਕ ਹੋ ਗਿਆ। ਇਹ ਆ ਅਕਾਲੀ ਦਲ ਦੇ ਇੱਥੇ ਆਉਣ ਦੇ ਕਾਰਨ। ਇਹ ਅਸੀਂ ਨਹੀਂ ਕਹਿ ਰਹੇ, ਇਹ ਪ੍ਰਵੀਨ ਸ਼ਰਮਾ ਨਹੀਂ ਕਹਿ ਰਿਹਾ, ਇਹ ਜਿਹੜੀ ਇਹਨਾਂ ਦੀ 13 ਮੈਂਬਰੀ ਕਮੇਟੀ ਸੀ, ਜਦੋਂ ਉਹਨਾਂ ਨੇ ਗਰਾਊਂਡ ਤੇ ਜਾ ਕੇ ਕੰਮ ਕੀਤਾ ਤਾਂ ਲੋਕ ਕਹਿੰਦੇ ਕਿ ਉੱਪਰਲੀ ਲੇਅਰ ਬਦਲ ਦਿਓ, ਅਕਾਲੀ ਦਲ ਹੋ ਸਕਦਾ ਸਰਵਾਈਵਲ ਦੇ ਵਿੱਚ ਆ ਜੇ। ਅਸੀਂ ਅੱਜ ਵੀ ਇਹ ਗੱਲ ਸਾਨੂੰ ਮੰਨਣੀ ਪਊਗੀ ਵੀ ਅਕਾਲੀ ਦਲ ਦਾ ਸ਼ਾਨਾ ਮਤਾ ਇਤਿਹਾਸ ਆ, 100 ਸਾਲ ਦਾ ਇਤਿਹਾਸ ਆ। ਗੁਰਦੁਆਰਾ ਸੁਧਾਰ ਲਹਿਰ ਜਾਂ ਜੈਤੋ ਦੇ ਮੋਰਚੇ, ਕਿੰਨੇ ਮੋਰਚੇ ਲੱਗੇ, ਗੁਰੂ ਕਾ ਬਾਗ ਮੋਰਚਾ, ਕਿੰਨੇ ਮੋਰਚੇ ਨੇ ਅਕਾਲੀ ਦਲ ਦੇ ਹਿੱਸੇ, ਕਿੱਡਾ ਵੱਡਾ ਸੰਘਰਸ਼ ਆਇਆ। ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਜਿਹੜਾ ਵਾ ਆਨੰਦਪੁਰ ਦੇ ਮਤੇ ਨੂੰ ਲੈ ਕੇ ਅਕਾਲੀ ਦਲ ਦਾ, ਜਾਂ ਪਾਣੀਆਂ ਨੂੰ ਐਮਰਜੈਂਸੀ ਦਾ ਵਿਰੋਧ, ਜਾਂ ਪਾਣੀਆਂ ਦਾ ਮੋਰਚਾ, ਬਹੁਤ ਚੀਜ਼ਾਂ ਆਉਂਦੀਆਂ ਨੇ ਅਕਾਲੀ ਦਲ ਦੇ ਹਿੱਸੇ। ਪਰ ਇਹ ਅਕਾਲੀ ਦਲ 1997 ਦੇ ਵਿੱਚ ਜਦੋਂ ਬਾਦਲ ਪਰਿਵਾਰ, ਪ੍ਰਕਾਸ਼ ਸਿੰਘ ਬਾਦਲ ਤੇ ਉਸ ਤੋਂ ਬਾਅਦ ਉਹਨਾਂ ਦੇ ਫਰਜ਼ੰਦ 2007 ਦੇ ਵਿੱਚ ਸੁਖਬੀਰ ਸਿੰਘ ਬਾਦਲ ਪਰਿਵਾਰ ਤੇ ਹਾਵੀ ਹੁੰਦੇ ਆ, ਤੇ ਨਤੀਜੇ ਪਤਾ ਕੀ ਨਿਕਲਦੇ ਆ? ਜੇਲ੍ਹਾਂ ਕੱਟਣ ਵਾਲੇ, ਐਮਰਜੈਂਸੀਆਂ ਝੱਲਣ ਵਾਲੇ ਲੋਕ ਹਾਸ਼ੀਏਗ੍ਰਸਤ, ਟੌੜਾ ਗਰੁੱਪ, ਹੋਰ ਸਾਰੇ ਹਾਸ਼ੀਏਗ੍ਰਸਤ, ਤੇ ਵਜ਼ੀਰੀਆਂ ਮਿਲਦੀਆਂ ਵਾ ਜਿਹੜੇ ਬਿਕਰਮ ਮਜੀਠੀਆ ਵਰਗੇ ਲੋਕ, ਆਦੇਸ਼ ਪ੍ਰਤਾਪ ਕੈਰੋਂ ਵਰਗੇ ਲੋਕਾਂ ਨੂੰ ਵਜ਼ੀਰੀਆਂ ਮਿਲਦੀਆਂ। ਨਵੀਂ ਇੱਕ ਹੋਰ ਜਨਰੇਸ਼ਨ ਆ ਜਾਂਦੀ ਹੈ ਜਿਨ੍ਹਾਂ ਤੇ ਬਥੇਰੇ ਐਲੀਗੇਸ਼ਨ ਗੁੰਡਾਗਰਦੀ, ਬਦਮਾਸ਼ੀ, ਕਬਜ਼ਿਆਂ ਦੇ ਲੱਗਦੇ। ਤੇ ਉਹ ਕਹਿੰਦੇ ਕਿ ਹਲੇ ਤੁਸੀਂ ਹਾਰ ਦੇ ਕਾਰਨ ਲੱਭ ਰਹੇ ਹੋ। ਤਾਂ ਇਹ ਜਿਹੜੇ ਸੁਝਾਅ ਆ ਉਹ ਦਿੱਤੇ ਕਮੇਟੀ ਨੂੰ, ਪਰ ਕਮੇਟੀ ਜਿਹੜੀ ਆ ਹਲੇ ਵੀ ਬਾਦਲ ਪਰਿਵਾਰ ਨੂੰ ਸਿੱਧੇ ਤੌਰ ਤੇ ਇਹ ਗੱਲਾਂ ਨਹੀਂ ਦੱਸ ਰਹੀ, ਜਾਂ ਕਹਿ ਲਓ ਕਿ ਇਹ ਆ ਕਿ ਬਿੱਲੀ ਦੇ ਗਲ ਟੱਲੀ ਬੰਨੇ ਕੌਣ। ਤਾਂ ਇਹ ਜਿਹੜੀਆਂ ਰਿਪੋਰਟਾਂ ਨੇ ਇਹਨਾਂ ਦੇ ਬਣਾ ਤੇ ਅਕਾਲੀ ਦਲ ਨੇ ਜੋ ਹੇਠੋਂ ਗਰਾਊਂਡ ਤੋਂ ਸਰਵੇਜ਼ ਕੀਤੇ, ਇੱਕ ਦੇਖੋ ਖੁਸ਼ਾਮਦੀਆਂ ਦਾ ਘੇਰਾ ਵਾ, ਸੇਮ ਪੇਜ ਤੇ ਅੱਜ ਗਾਂਧੀ ਪਰਿਵਾਰ ਆ। ਸਾਨੂੰ ਮੰਨਣਾ ਪੈਣਾ ਵਾ ਕਿ ਅੱਜ ਕਾਂਗਰਸ ਨੂੰ ਲੱਗਦਾ ਕਿ ਜੇਕਰ ਗਾਂਧੀਆਂ ਤੋਂ ਪਾਰਟੀ ਥਿੜਕੀ ਤਾਂ ਉਹ ਦੂਜਾ ਹੋਰ ਬਣੂ ਕੌਣ। ਤੇ ਗਾਂਧੀ ਪਰਿਵਾਰ ਤੇ ਹੁਣ ਉਹ ਭਰੋਸਾ ਨਾ ਤਾਂ ਕਾਂਗਰਸੀਆਂ ਨੂੰ ਹੈ, ਨਾ ਕਾਂਗਰਸ ਦੇ ਵਰਕਰ ਨੂੰ ਹੈ, ਨਾ ਕਾਡਰ ਨੂੰ ਹੈ, ਤੇ ਨਾ ਲੋਕਾਂ ਨੂੰ। ਇਹ ਸੇਮ ਪੇਜ ਤੇ ਬਾਦਲ ਪਰਿਵਾਰ ਹੈ ਅੱਜ। ਸੋ ਇਹ ਚੀਜ਼ਾਂ ਨੇ ਬਾਦਲ ਪਰਿਵਾਰ ਨਾਲ ਲੋਕਾਂ ਦੀ ਕੋਈ ਇਹ ਨਹੀਂ ਹੈ ਕਿ ਨਿੱਜੀ ਹੈ, ਪਰ ਉਹਨਾਂ ਦੇ ਜਿਹੜੇ ਕੰਮ ਆ, ਜਿਹੜੇ ਗਣਾਏ ਆ, ਇਹ ਦੋਸ਼ ਲੱਗੇ ਆ ਉਹਨਾਂ 'ਤੇ, ਮਾਈਨਿੰਗ ਦੇ, ਟਰਾਂਸਪੋਰਟਾਂ ਖੜੀਆਂ ਕਰਨ ਦੇ, ਹੋਟਲ ਬਣਾਉਣ ਦੇ। ਔਰ ਇਹ ਧੜੱਲੇ ਨਾਲ ਕਹਿੰਦੇ ਰਹੇ ਸੁਖਬੀਰ ਸਿੰਘ ਬਾਦਲ ਕਿ ਅਸੀਂ ਤਾਂ ਹਾਂ ਮੈਂ ਕਾਰੋਬਾਰੀ ਹਾਂ। ਹੁਣ ਫਿਰ ਰਹੋ ਕਾਰੋਬਾਰੀ, ਕਿਉਂ ਫਿਰ ਹੁਣ ਹੱਥ ਪੈਰ ਮਾਰ ਰਹੇ ਹੋ? ਕਾਰੋਬਾਰ ਕਰਨ ਤੋਂ ਤਾਂ ਕੋਈ ਨਹੀਂ ਰੋਕਦਾ, ਪਰ ਵੋਟ ਤਾਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਪਾਉਣੀ ਹੈ। ਕਾਰੋਬਾਰ ਤਾਂ ਤੁਸੀਂ ਕਰ ਸਕਦੇ ਹੋ ਆਪਦੀ ਇੱਛਾ ਦੇ ਨਾਲ, ਕੋਈ ਵੀ ਕਰੋ, ਕੋਈ ਰੋਕ ਨਹੀਂ ਸਕਦਾ, ਪਰ ਵੋਟ ਲੋਕਾਂ ਦੇ ਆਪਦੇ ਹੱਥ ਦੇ ਵਿੱਚ। ਸੋ ਇਹ ਕਨਸੋਆਂ ਨੇ
ਪਰ ਹਲੇ ਵੀ ਇਹ ਜਿਹੜੀਆਂ ਕਮੇਟੀ ਦੀਆਂ ਰਿਪੋਰਟਾਂ ਨੇ ਉਹ ਸਿੱਧੇ ਤੌਰ ਤੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਆ। ਕਾਰਨ ਸੰਗਰੂਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਆ ਤੇ ਉਸ ਤੋਂ ਇਲਾਵਾ ਕੁਝ ਹੋਰ ਕਾਰਨ ਜਿਹਦੇ ਕਰਕੇ ਬਿੱਲੀ ਦੇ ਗਲ ਟੱਲੀ ਬੰਨ੍ਹਣ ਵਾਲਾ ਕੰਮ ਆ ਹੁਣ ਕਿਸੇ ਤੋਂ ਹੋ ਨਹੀਂ ਰਿਹਾ। ਪਰ ਅਸਲ ਦੇ ਵਿੱਚ ਇਹਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਨੂੰ ਇਹ ਪਤਾ ਨਹੀਂ ਹੈ। ਲੋਕਾਂ ਨੂੰ ਪਤਾ ਵਾ, ਈਵਨ ਕਿ ਅਕਾਲੀ ਦਲ ਦੀ ਉੱਪਰਲੀ ਲੇਅਰ ਨੂੰ ਵੀ ਪਤਾ ਵਾ ਕਿ ਕਿਹੜੀਆਂ ਗੱਲਾਂ ਕਰਕੇ ਅਸੀਂ ਲੋਕਾਂ ਦੇ ਮਨਾਂ ਦੇ ਵਿੱਚ ਉਤਰੇ ਹਾਂ। ਜਦੋਂ ਇਹਨਾਂ ਦੇ ਜਿਹੜੇ ਜਥੇਦਾਰ ਜਾਂ ਇਹਨਾਂ ਦੇ ਜਿਹੜੇ ਕਾਰਕੁਨ ਆ ਉਹ ਥਾਣੇ ਦੇ ਵਿੱਚ ਟੇਬਲ ਦੇ ਉੱਤੇ ਲੱਤਾਂ ਰੱਖ ਕੇ ਫੈਸਲੇ ਕਰਦੇ ਹੁੰਦੇ ਸੀ ਕਿ ਮੈਂ ਬੈਠਾ ਵਾਂ, ਮੈਂ ਹੀ ਕਾਨੂੰਨ ਆ। ਕਾਨੂੰਨ ਰੱਖੋ ਫਿਰ ਆਪਦੇ ਕੋਲੇ। 2017 ਦੇ ਵਿੱਚ ਤੁਹਾਨੂੰ ਲੋਕਾਂ ਨੇ ਦੱਸਤਾ ਕਿ ਤੁਹਾਡਾ ਕਾਨੂੰਨ ਕਿੱਥੇ ਆ। ਸੋ ਇਹ ਚੀਜ਼ਾਂ ਵਾ। ਕੋਈ ਸਮਾਂ ਸੀ ਜਦੋਂ ਅਕਾਲੀ ਦਲ ਦਾ ਬੰਦਾ ਥਾਣੇਦਾਰ ਦੀ ਅਪਰੋਚ ਰੱਖਦਾ ਸੀਗਾ ਆਪਦੇ ਆਪ ਦੇ ਵਿੱਚ, ਔਰ ਇਹ ਗੱਲਾਂ ਸਹੀ ਨਹੀਂ ਹੈ। ਸਰਕਾਰਾਂ ਦੀਆਂ ਪਾਵਰਾਂ ਲੋਕ ਨਹੀਂ ਚਲਾਉਂਦੇ ਹੁੰਦੇ, ਸਰਕਾਰਾਂ ਦੀਆਂ ਪਾਵਰਾਂ ਸਰਕਾਰਾਂ ਚਲਾਉਣ, ਸਰਕਾਰਾਂ ਵਰਤਣ, ਚੁਣੇ ਹੋਏ ਨੁਮਾਇੰਦਿਆਂ ਦੀਆਂ ਪਾਵਰਾਂ ਉਹੀ ਵਰਤਣ ਦਾ ਭਲਾ ਹੈ। ਇਹਨਾਂ ਦੇ ਬੰਦਿਆਂ ਤੇ ਕੀ ਨਹੀਂ ਦੋਸ਼ ਲੱਗੇ? ਪੈਨਸ਼ਨਾਂ ਦੇ ਫਰਾਡ ਦੇ ਦੋਸ਼ ਲੱਗੇ, ਕੀਟਨਾਸ਼ਕ ਘੁਟਾਲੇ ਦੇ ਦੋਸ਼ ਲੱਗੇ, ਬੀਜ ਜਾਲੀ ਮਿਲੇ, ਕਿਸਾਨ ਖੁਦਕੁਸ਼ੀਆਂ ਹੋਈਆਂ, ਮੰਡੀਆਂ 'ਚ ਲੁੱਟਾਂ ਹੋਈਆਂ, ਅਨਾਜ ਘੁਟਾਲੇ ਹੋਏ। ਕੀ ਨਹੀਂ ਹੋਇਆ? ਐਥੀਕਲੀ ਤਾਂ ਥਿੜਕੇ ਸੀਗੇ, ਸੋਸ਼ਲੀ, ਫਾਈਨੈਂਸ਼ੀਅਲੀ, ਹੋਰ ਸਾਰੀਆਂ ਚੀਜ਼ਾਂ ਤੋਂ ਅਕਾਲੀ ਦਲ ਥਿੜਕਦਾ 3 ਸੀਟਾਂ ਤੇ ਆ ਪਿਆ। ਸੋ ਬੇਸ਼ੱਕ ਇਹ ਗੌਰ 'ਚ ਰਹੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ। ਪਰ ਤੁਸੀਂ ਕੀ ਸੋਚਦੇ ਹੋ ਕਿ ਬਾਦਲ ਪਰਿਵਾਰ ਦੀ ਲੀਡਰਸ਼ਿਪ ਹੇਠ ਅਕਾਲੀ ਦਲ ਦਾ ਸਰਵਾਈਵਲ ਹੈ, ਜਾਂ ਤੁਹਾਨੂੰ ਲੱਗਦਾ ਕਿ ਬਾਦਲ ਪਰਿਵਾਰ ਫਿਰ ਇੱਕ ਵਾਰ ਅਕਾਲੀ ਦਲ ਨੂੰ ਉਸ ਪੇਜ ਤੇ ਲੈ ਆਏਗਾ ਜਿਹੜਾ ਪੇਜ ਜਿਹੜਾ ਵਾ ਅਕਾਲੀ ਦਲ ਦਾ ਪਹਿਲਾਂ ਸੀ, ਜਿਹੜਾ ਵਕਾਰ ਅਕਾਲੀ ਦਲ ਦਾ ਪਹਿਲਾਂ ਸੀਗਾ? ਤੁਸੀਂ ਕੀ ਸੋਚਦੇ ਹੋ? ਆਪਣੀ ਰਾਏ ਦੇਣਾ, ਆਪਣੀ ਰਾਏ ਰੱਖਣਾ ਨਾ ਭੁੱਲਿਓ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਤੋਂ ਪਿਆਰ, ਅਦਬ, ਸਹਿਤ, ਸਤਿ ਸ਼੍ਰੀ ਅਕਾਲ।